ਬਾਪ ਬੇਟਾ ਤਿਰਪਾ ਨਾਮ ਤੇ ਆਮੀਨ। ਸਭ ਭੈਣ ਭਰਾਵਾਂ ਨੂੰ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਅੱਜ ਦਾ ਦਿਨ, ਅੱਜ ਦਾ ਸਮਾਂ ਦਿੱਤਾ, ਅੱਜ ਦੇ ਵਚਨ ਤੇ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ ਕਰੀਏ, ਉਸ ਦੀ ਮਹਿਮਾ ਤੇ ਵਡਿਆਈ ਕਰੀਏ। ਪ੍ਰਭੂ ਦੇ ਪਿੱਤਰ ਚਰਨ ਚੜ੍ਹ ਕੇ ਦੁਆ ਕਰੀਏ, ਬੇਨਤੀਆਂ ਕਰੀਏ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਅਕਲ ਬੁੱਧੀ ਗਿਆਨ ਦੇਵੇ, ਪਿੱਤਰ ਆਤਮਾ ਰਾਹੀਂ ਸਾਡੀ ਅਗਵਾਈ ਕਰੇ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦੇ ਵਚਨਾਂ ਨੂੰ ਸੁਣ ਕੇ ਚੰਗੀ ਤਰ੍ਹਾਂ ਸਮਝ ਸਕੀਏ। ਮੇਰੇ ਭੈਣ ਭਰਾਓ, ਅੱਜ ਅਸੀਂ ਪਵਿੱਤਰ ਬਾਈਬਲ ਵਿੱਚੋਂ ਪੜ੍ਹਨਾ ਇਤਰਾਵਾਂ ਪਹਿਲਾ ਰਾਜਿਆਂ ਦੀ ਪੁਸਤਕ ਚੈਪਟਰ 11 29 ਤੋਂ 32 ਐਤ ਪੜਾਂਗੇ, ਫਿਰ ਚੈਪਟਰ 12 ਦੀ 19 ਐਤ। ਫਸਟ ਕਿੰਗਸ ਚੈਪਟਰ 11 verses 29 till 32 and chapter 12 verse 19. Solomon is unfaithful. The Lord moderates his wrath. ਸੁਲੇਮਾਨ ਦਾ ਬੇਵਫਾ ਹੋਣਾ। ਇੱਕ ਦਿਨ ਜਦੋਂ ਯਰੋਬੋਆਮ ਇਕੱਲਾ ਯਰੂਸ਼ਲਮ ਸ਼ਹਿਰ ਤੋਂ ਬਾਹਰ ਗਿਆ ਤਾਂ ਰਾਹ ਵਿੱਚ ਉਸ ਨੂੰ ਸ਼ਿਲੋ ਨਿਵਾਸੀ ਨਬੀ ਯਹੀਆ ਮਿਲਿਆ। ਉਸ ਵੇਲੇ ਉਹ ਦੋਵੇਂ ਖੁੱਲ੍ਹੇ ਮੈਦਾਨ ਵਿੱਚ ਇਕੱਲੇ ਸਨ। ਯਹੀਆ ਨਬੀ ਕੋਲ ਇੱਕ ਨਵੀਂ ਚਾਦਰ ਸੀ ਜਿਸ ਨੂੰ ਉਸਨੇ 12 ਹਿੱਸਿਆਂ ਵਿੱਚ ਪਾੜ ਦਿੱਤਾ। ਤਦ ਨਬੀ ਨੇ ਯਰੋਬੋਆਮ ਨੂੰ ਕਿਹਾ, ਤੂੰ ਇਹਨਾਂ 12 ਵਿੱਚੋਂ 10 ਟੁਕੜੇ ਲੈ ਲੈ, ਕਿਉਂਕਿ ਪ੍ਰਭੂ ਨੇ ਇਸ ਸੰਬੰਧ ਵਿੱਚ ਕਿਹਾ ਹੈ, ਮੈਂ ਸੁਲੇਮਾਨ ਦੇ ਰਾਜ ਨੂੰ 12 ਹਿੱਸਿਆਂ ਵਿੱਚ ਪਾੜ ਦੇਵਾਂਗਾ ਅਤੇ 10 ਕਬੀਲੇ ਤੈਨੂੰ ਦੇਵਾਂਗਾ। ਸੁਲੇਮਾਨ ਕੋਲ ਇੱਕ ਕਬੀਲਾ ਮੈਂ ਆਪਣੇ ਦਾਸ ਦਾਊਦ ਅਤੇ ਆਪਣੇ ਚੁਣੇ ਸ਼ਹਿਰ ਯਰੂਸ਼ਲਮ ਦੇ ਕਾਰਨ ਰਹਿਣ ਦੇਵਾਂਗਾ। ਸੋ ਸੁਲੇਮਾਨ ਕੇਵਲ ਇੱਕ ਕਬੀਲੇ ਉੱਤੇ ਹੀ ਰਾਜ ਕਰੇਗਾ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸਰਾਏਲੀ ਦਾਊਦ ਦੇ ਟੱਬਰ ਤੋਂ ਆਕੀ ਹਨ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਰਵਾਦ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਰਾਜਾ ਸੁਲੇਮਾਨ ਨੂੰ ਪ੍ਰਭੂ ਪਰਮੇਸ਼ਰ ਨੇ ਰਾਜਾ ਬਣਾਇਆ, ਉਸ ਨੂੰ ਅਕਲ, ਬੁੱਧ ਅਤੇ ਗਿਆਨ ਦਿੱਤਾ, ਬਹੁਤ ਸਾਰਾ ਧਨ ਦੌਲਤ ਦਿੱਤਾ। ਪਰ ਰਾਜਾ ਸੁਲੇਮਾਨ ਨੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਪ੍ਰਭੂ ਪਰਮੇਸ਼ਰ ਦਾ ਬੇਵਫਾਦਾਰ ਬਣ ਗਿਆ। ਉਹ ਦੂਜੀਆਂ ਜਾਤੀਆਂ ਦੀਆਂ ਔਰਤਾਂ ਨਾਲ ਉਸਨੇ ਵਿਆਹ ਕਰਕੇ ਉਹਨਾਂ ਦੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਿਆ, ਜਿਸ ਤੋਂ ਪਰਮੇਸ਼ਰ ਖੁਸ਼ ਨਹੀਂ ਹੋਇਆ। ਉਸਨੇ ਰਾਜਾ ਸੁਲੇਮਾਨ ਤੋਂ ਬਹੁਤ ਸਾਰਾ ਰਾਜ ਲੈ ਕੇ ਉਸ ਦੇ ਨੌਕਰ ਯਰੋਬੋਆਮ ਨੂੰ ਦੇ ਦਿੱਤਾ। ਰਾਜਾ ਸੁਲੇਮਾਨ ਨੂੰ ਕੇਵਲ ਇੱਕ ਹੀ ਕਬੀਲਾ ਦਿੱਤਾ। ਅੱਜ ਦੇ ਸਮੇਂ ਵੀ ਇਸਰਾਏਲੀ ਲੋਕ ਰਾਜਾ ਸੁਲੇਮਾਨ ਦੇ ਪਾਪਾਂ ਕਾਰਨ ਦਾਊਦ ਦੇ ਵੰਸ਼ ਨੂੰ ਨਫ਼ਰਤ ਕਰਦੇ ਹਨ, ਆਕੀ ਕਹਿੰਦੇ ਹਨ। ਸੋ ਮੇਰੇ ਭੈਣ ਪ੍ਰਭੂ, ਸਾਨੂੰ ਪ੍ਰਭੂ ਪਰਮੇਸ਼ਰ ਦੇ ਹੁਕਮਾਂ ਅਤੇ ਵਿਧੀਆਂ ਦੀ ਪਾਲਣਾ ਕਰਨੀ ਹੈ, ਉਸ ਦੇ ਵਚਨ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ। ਅਗਰ ਕੋਈ ਪ੍ਰੀਖਿਆ ਆਵੇ ਵੀ ਤਾਂ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ, ਬੇਨਤੀਆਂ ਕਰੋ। ਪ੍ਰਭੂ ਜ਼ਰੂਰ ਸੁਣਦਾ ਅਤੇ ਮਦਦ ਕਰਦਾ ਹੈ, ਸਾਨੂੰ ਪਾਪਾਂ ਵਿੱਚੋਂ ਡਿੱਗਣ ਤੋਂ ਬਚਾਉਂਦਾ ਹੈ। ਪ੍ਰਭੂ ਪਰਮੇਸ਼ਰ ਸਭ ਕੌਮਾਂ ਦੇ ਲੋਕਾਂ ਨੂੰ ਪਿਆਰ ਕਰਦਾ ਹੈ, ਸਭ ਦੀ ਮਦਦ ਕਰਨਾ ਚਾਹੁੰਦਾ ਹੈ। ਪ੍ਰਭੂ ਪਰਮੇਸ਼ਰ ਉਹਨਾਂ ਲੋਕਾਂ ਦੀ ਆਪਣੇ ਪਵਿੱਤਰ ਆਤਮਾ ਰਾਹੀਂ ਰਖਵਾਲੀ ਕਰਦਾ ਹੈ ਜਿਹੜੇ ਉਸ ਉੱਪਰ ਵਿਸ਼ਵਾਸ ਕਰਦੇ ਹਨ ਅਤੇ ਉਸ ਦੇ ਨਿਯਮਾਂ ਅਨੁਸਾਰ ਚੱਲਦੇ ਹਨ। ਸੋ ਮੇਰੇ ਭੈਣ ਪ੍ਰਭੂ, ਪਲੀਜ਼ ਪ੍ਰਭੂ ਪਰਮੇਸ਼ਰ ਉੱਪਰ ਵਿਸ਼ਵਾਸ ਕਰੋ। ਉਹੀ ਸਾਡੀਆਂ ਜ਼ਰੂਰਤਾਂ, ਲੋੜਾਂ ਨੂੰ ਪੂਰਾ ਕਰਦਾ ਹੈ, ਸਭ ਨੂੰ ਅਸੀਸਾਂ ਅਤੇ ਬਰਕਤਾਂ ਦਿੰਦਾ ਹੈ। ਸੋ ਪਲੀਜ਼ ਪ੍ਰਭੂ ਦੇ ਵਚਨ ਨੂੰ ਸੁਣਦੇ ਰਹੋ, ਪੜ੍ਹਦੇ ਰਹੋ। ਪ੍ਰਭੂ ਆਪ ਸਭ ਨੂੰ ਅਤੇ ਮੈਨੂੰ ਵੀ ਮਾਫ ਕਰਕੇ ਸਵਰਗ ਦੀ
ਸੰਤਾਨ ਬਣਾਵੇਂ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਜੀ ਯਿਸੂ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਜੋ ਅੱਜ ਦਾ ਦਿਨ ਅੱਜ ਦਾ ਸਮਾਂ ਹੈ ਪ੍ਰਭੂ ਜੀ, ਅੱਜ ਦੇ ਵਚਨ ਦਿੱਤੇ ਹਨ। ਜਿਹਨੂੰ ਵੀ ਸਾਡੇ ਭੈਣ ਭਰਾ ਦਾ ਵਚਨ ਸੁਣ ਰਿਹਾ ਪ੍ਰਭੂ ਇਸ ਵਕਤ, ਪਲੀਜ਼ ਉਹਨਾਂ ਸਭ ਤਰ੍ਹਾਂ ਕਰਨ ਦਇਆ ਕਰਨੀ, ਕਿਰਪਾ ਕਰਨੀ, ਆਪਦੇ ਬਿੱਤਾਂ ਦਾ ਸ਼ੁਕਰ, ਸਭ ਨੂੰ ਤੰਦਰੁਸਤੀ ਚੰਗਾਈ ਬਖਸ਼ਣ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਮੇਰੇ ਭੈਣ ਭਰਾ, ਹੁਣ ਅਸੀਂ ਪੜ੍ਹਦੇ ਹਾਂ ਸੰਤ ਮਰਕਸ ਦੀ ਇੰਜੀਲ ਚੈਪਟਰ 7 31 ਤੋਂ 37 ਐਤ ਪੜ੍ਹਾਂਗੇ। ਸੈਂਟ ਮਾਰਕ ਚੈਪਟਰ 7 verses 31 till 37. He makes the deaf hear and the dumb speak. ਇੱਕ ਬਹਿਰੇ ਅਤੇ ਗੂੰਗੇ ਨੂੰ ਠੀਕ ਕਰਨਾ। ਇਸ ਦੇ ਪਿੱਛੋਂ ਯਿਸੂ ਸੂਰ ਦੇ ਇਲਾਕੇ ਤੋਂ ਸੈਦਾਂ ਦੇ ਰਾਹੀਂ 10 ਨਗਰਾਂ ਦੀ ਹੱਦਾਂ ਵਿੱਚੋਂ ਦੀ ਲੰਘਦੇ ਹੋਏ ਗਲੀਲ ਦੀ ਝੀਲ ਦੇ ਕੰਢੇ ਉੱਤੇ ਪਹੁੰਚੇ। ਉੱਥੇ ਕੁਝ ਲੋਕੀ ਇੱਕ ਆਦਮੀ ਨੂੰ ਜੋ ਬਹਿਰਾ ਅਤੇ ਗੂੰਗਾ ਸੀ ਯਿਸੂ ਕੋਲ ਲਿਆਏ ਅਤੇ ਬੇਨਤੀ ਕੀਤੀ ਕਿ ਆਪਣਾ ਹੱਥ ਉਸ ਉੱਤੇ ਰੱਖੇ। ਯਿਸੂ ਉਸ ਆਦਮੀ ਨੂੰ ਲੋਕਾਂ ਤੋਂ ਵੱਖਰਾ ਇਕਾਂਤ ਵਿੱਚ ਲੈ ਗਏ ਅਤੇ ਆਪਣੀਆਂ ਉਂਗਲੀਆਂ ਉਸ ਦੇ ਕੰਨਾਂ ਵਿੱਚ ਪਾਈਆਂ। ਫਿਰ ਉਹਨਾਂ ਨੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ। ਫਿਰ ਯਿਸੂ ਨੇ ਆਕਾਸ਼ ਵੱਲ ਤੱਕਿਆ ਅਤੇ ਇੱਕ ਹੌਕਾ ਭਰ ਕੇ ਕਿਹਾ, ਇਹ ਫਦਾ ਅਰਥਾਤ ਖੁੱਲ੍ਹ ਜਾ। ਉਸੇ ਵੇਲੇ ਉਸ ਆਦਮੀ ਦੇ ਕੰਨ ਖੁੱਲ੍ਹ ਗਏ, ਉਸ ਦਾ ਗੂੰਗਾਪਨ ਵੀ ਦੂਰ ਹੋ ਗਿਆ, ਉਹ ਸਾਫ਼-ਸਾਫ਼ ਬੋਲਣ ਲੱਗ ਪਿਆ। ਫਿਰ ਯਿਸੂ ਨੇ ਉਸ ਨੂੰ ਆਗਿਆ ਦਿੱਤੀ ਕਿ ਕਿਸੇ ਨੂੰ ਕੁਝ ਨਾ ਦੱਸਣਾ, ਪਰ ਜਿੰਨਾ ਹੀ ਯਿਸੂ ਨੇ ਉਸ ਨੂੰ ਮਨ੍ਹਾ ਕੀਤਾ, ਓਨਾ ਹੀ ਉਹ ਜ਼ਿਆਦਾ ਜੋਸ਼ ਵਿੱਚ ਆ ਕੇ ਇਸ ਗੱਲ ਦਾ ਪ੍ਰਚਾਰ ਕਰਨ ਲੱਗਾ। ਲੋਕੀ ਬਹੁਤ ਹੈਰਾਨ ਸਨ। ਉਸ ਨੇ ਸਭ ਕੁਝ ਇੰਨੀ ਸੁੰਦਰਤਾ ਦੇ ਨਾਲ ਕੀਤਾ ਹੈ, ਇੱਥੋਂ ਤੱਕ ਕਿ ਉਸ ਨੇ ਬਹੁਤਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਰਵਾਦ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਸਭ ਗਲੀਲ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਗਲੀਲ ਦੀ ਝੀਲ ਦੇ ਕੰਢੇ 'ਤੇ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਲੋਕ ਪ੍ਰਭੂ ਦਾ ਪ੍ਰਚਾਰ ਸੁਣਨ ਦੇ ਲਈ ਇਕੱਠੇ ਹੋ ਗਏ। ਕੁਝ ਲੋਕ ਇੱਕ ਗੂੰਗੇ ਅਤੇ ਬੋਲੇ ਆਦਮੀ ਨੂੰ ਪ੍ਰਭੂ ਕੋਲ ਲੈ ਕੇ ਆਏ। ਉਸ ਨੂੰ ਨਾ ਤਾਂ ਸੁਣਦਾ ਸੀ ਅਤੇ ਨਾ ਹੀ ਉਹ ਬੋਲਦਾ ਸੀ। ਲੋਕਾਂ ਨੂੰ ਵਿਸ਼ਵਾਸ ਸੀ ਕਿ ਪ੍ਰਭੂ ਯਿਸੂ ਉਸ ਨੂੰ ਠੀਕ ਕਰ ਸਕਦਾ ਹੈ। ਪ੍ਰਭੂ ਯਿਸੂ ਨੇ ਉਸ ਆਦਮੀ ਨੂੰ ਲਿਆ ਅਤੇ ਉਸ ਦੇ ਕੰਨਾਂ ਵਿੱਚ ਆਪਣੀਆਂ ਉਂਗਲਾਂ ਪਾਈਆਂ ਅਤੇ ਕਿਹਾ, ਖੁੱਲ੍ਹ ਜਾ। ਇਹ ਫਤਹ ਇਹਦਾ ਅਰਥ ਹੈ ਖੁੱਲ੍ਹ ਜਾ। ਪ੍ਰਭੂ ਯਿਸੂ ਨੇ ਇਸ਼ਾਰੇ ਨਾਲ ਕਿਹਾ, ਜਿਸ ਨਾਲ ਉਹ ਆਦਮੀ ਸੌਖਾ ਸਮਝ ਸਕਦਾ ਸੀ। ਪ੍ਰਭੂ ਯਿਸੂ ਨੇ ਉਸ ਆਦਮੀ ਨੂੰ ਬੜੇ ਇਸ਼ਾਰਿਆਂ ਨਾਲ ਸਮਝਾਇਆ, ਇਸ਼ਾਰਿਆਂ ਨਾਲ ਕਿਹਾ, ਜਿਸ ਨਾਲ ਉਹ ਆਦਮੀ ਸਮਝ ਸਕਦਾ ਕਿ ਪ੍ਰਭੂ ਕੀ ਕਹਿ ਰਿਹਾ ਹੈ। ਇਹ ਪ੍ਰਭੂ ਯਿਸੂ ਦਾ ਨਿੱਜੀ ਪਰਸਨਲ ਮੈਸੇਜ ਸੀ। ਕਈ ਵਾਰ ਲੋਕ ਸੋਚਦੇ ਕਿ ਪ੍ਰਭੂ ਯਿਸੂ ਮਸੀਹ ਦੇ ਥੁੱਕ ਨਾਲ ਵੀ ਚਮਤਕਾਰ ਹੁੰਦੇ ਹਨ। ਜਦੋਂ ਪ੍ਰਭੂ ਯਿਸੂ ਨੇ ਕਿਹਾ ਖੁੱਲ੍ਹ ਜਾ, ਉਸੇ ਸਮੇਂ ਉਹ ਆਦਮੀ ਸੁਣਨ ਲੱਗ ਪਿਆ ਅਤੇ ਬੋਲਣ ਲੱਗ ਪਿਆ। ਮੇਰੇ ਭੈਣ ਭਰਾਵੋ, ਪ੍ਰਭੂ ਯਿਸੂ ਦੇ ਮੂੰਹ ਦੇ ਵਿੱਚੋਂ ਇੱਕ ਵਚਨ ਦੇ ਨਾਲ ਸਭ ਬਿਮਾਰੀਆਂ ਤੋਂ ਸ਼ਿਫਾ ਮਿਲਦੀ ਹੈ। ਮੁਰਦੇ ਕਬਰਾਂ 'ਚੋਂ ਬਾਹਰ ਆਉਂਦੇ ਹਨ। ਪ੍ਰਭੂ ਯਿਸੂ ਦੇ ਹੱਥਾਂ ਦੀ ਛੂਹ ਦੇ ਨਾਲ ਅਤੇ ਥੁੱਕ ਦੇ ਨਾਲ ਵੀ ਚਮਤਕਾਰ ਹੁੰਦੇ ਸਨ। ਇਸ ਵਕਤ ਵੀ ਪ੍ਰਭੂ ਦੇ ਪਵਿੱਤਰ ਸ਼ਕਤੀ ਰਾਹੀਂ ਬਹੁਤ ਮਿਰਕਲਸ, ਚਿੰਨ੍ਹ, ਚਮਤਕਾਰ ਹੁੰਦੇ ਹਨ। ਪ੍ਰਭੂ ਯਿਸੂ ਮਨੁੱਖ ਅਤੇ ਪਰਮੇਸ਼ਰ ਹੈ। ਉਸ ਦੇ ਕਹੇ ਹੋਏ ਸ਼ਬਦ ਪਵਿੱਤਰ, ਸੱਚੇ ਅਤੇ ਧਨ ਹਨ, ਸ਼ਕਤੀਸ਼ਾਲੀ ਹਨ। ਕਈ ਵਾਰ ਪ੍ਰਭੂ ਯਿਸੂ
ਲੋਕਾਂ ਨੂੰ ਦੱਸਣ ਤੋਂ ਇਨਕਾਰ ਕਰਦੇ ਹਨ ਅਤੇ ਕਈ ਵਾਰ ਉਹ ਲੋਕਾਂ ਨੂੰ ਗਵਾਹੀ ਦੇਣ ਲਈ ਇਜਾਜ਼ਤ ਦਿੰਦੇ ਹਨ। ਉਹ ਆਦਮੀ ਜੋ ਠੀਕ ਹੋਇਆ, ਲੋਕਾਂ ਵਿੱਚ ਜਾ ਕੇ ਉਸਨੇ ਗਵਾਹੀ ਦੇਣਾ ਸ਼ੁਰੂ ਕੀਤਾ, ਜੋਸ਼ ਨਾਲ ਪ੍ਰਭੂ ਦਾ ਪ੍ਰਚਾਰ ਕਰਨ ਲੱਗਾ। ਮੇਰੇ ਭੈਣ ਭਰਾਵੋ, ਸਾਨੂੰ ਵੀ ਪ੍ਰਭੂ ਯਿਸੂ ਦੇ ਬਾਰੇ ਗਵਾਹੀ ਦੇਣੀ ਹੈ ਕਿ ਅਸੀਂ ਕਿਸ ਤਰ੍ਹਾਂ ਪ੍ਰਭੂ ਦੇ ਵਿੱਚ ਵਿਸ਼ਵਾਸ ਕਰਨ ਲੱਗੇ ਹਾਂ, ਪ੍ਰਭੂ ਨੇ ਸਾਡੇ ਨਾਲ ਕੀ ਕੀਤਾ ਹੈ ਔਰ ਕਿਸ ਬਿਮਾਰੀ ਤੋਂ ਸਾਨੂੰ ਠੀਕ ਕੀਤਾ ਹੈ, ਕਿਸ ਤਰ੍ਹਾਂ ਅਸੀਂ ਪ੍ਰਭੂ ਦੇ ਵਿੱਚ ਆਏ ਹਾਂ। ਸਾਨੂੰ ਇਸ ਦੇ ਬਾਰੇ ਆਪਣੇ ਦੂਸਰੇ ਭੈਣ ਭਰਾਵਾਂ ਨੂੰ ਪ੍ਰਭੂ ਦੇ ਬਾਰੇ ਦੱਸਣਾ ਹੈ, ਪ੍ਰਭੂ ਦੇ ਬਾਰੇ ਗਵਾਹੀ ਦੇਣੀ ਹੈ। ਪ੍ਰਭੂ ਨੇ ਆਪਣੀ ਸ਼ਕਤੀ ਦੇ ਨਾਲ ਸਾਨੂੰ ਕਿਸ ਤਰ੍ਹਾਂ ਚੇਂਜ ਕੀਤਾ ਹੈ। ਜਦੋਂ ਸਾਨੂੰ ਕਿਸੇ ਵੀ ਬਿਮਾਰੀ ਤੋਂ ਪ੍ਰਭੂ ਚੰਗਾ ਕਰਦਾ ਹੈ, ਚੰਗਿਆਈ ਦਿੰਦਾ ਹੈ, ਜਾਂ ਹੋਰ ਕਿਸੇ ਵੀ ਦੁੱਖ ਤਕਲੀਫਾਂ ਤੋਂ ਸਾਨੂੰ ਫਰੀ ਕਰਦਾ ਹੈ, ਆਜ਼ਾਦ ਕਰਦਾ ਹੈ, ਸ਼ੈਤਾਨੀ ਤਾਕਤਾਂ ਤੋਂ ਸਾਨੂੰ ਛਡਵਾਉਂਦਾ ਹੈ, ਤਾਂ ਅਸੀਂ ਆਪਣੇ ਦੂਸਰੇ ਭੈਣ ਭਰਾਵਾਂ ਨੂੰ ਵੀ ਪ੍ਰਭੂ ਦਾ ਵਚਨ ਸੁਣਾਉਣਾ ਹੈ, ਪ੍ਰਭੂ ਦਾ ਨਾਮ ਦੱਸਣਾ ਹੈ, ਉਸ ਦੀ ਗਵਾਹੀ ਦੇਣੀ ਹੈ, ਜਿਸ ਨਾਲ ਦੂਸਰੇ ਲੋਕ ਵੀ ਬਚ ਸਕਣ। ਸੋ ਪਲੀਜ਼ ਮੇਰੇ ਭੈਣ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਰੱਖ ਕੇ ਪ੍ਰਾਰਥਨਾ ਕਰਦੇ ਰਹੋ, ਤੰਦਰੁਸਤੀ ਚੰਗਿਆਈ ਲਈ ਪ੍ਰਾਰਥਨਾ ਕਰਦੇ ਰਹੋ, ਉਸ ਦਾ ਧੰਨਵਾਦ ਕਰਦੇ ਰਹੋ। ਪ੍ਰਭੂ ਪਰਮੇਸ਼ਰ ਦੇ ਵਚਨਾਂ ਨੂੰ ਸੁਣਦੇ ਰਹੋ, ਪੜ੍ਹਦੇ ਰਹੋ। ਪ੍ਰਭੂ ਆਪ ਸਭ ਨੂੰ ਚੰਗਿਆਈ ਦੇਵੇ ਅਤੇ ਸਵਰਗ ਰਾਜ ਦੇ ਭਾਗੀ ਬਣਾਵੇ। ਆਮੀਨ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਪ੍ਰਭੂ ਯਿਸੂ। ਅਸੀਂ ਆਪਦਾ ਬਾਰ-ਬਾਰ ਧੰਨਵਾਦ ਕਰਦੇ, ਸ਼ੁਕਰ ਕਰਦੇ ਪ੍ਰਭੂ ਜੀ, ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਇਸ ਵਕਤ ਸੁਣ ਰਹੇ ਪ੍ਰਭੂ ਯਿਸੂ ਜੀ, ਆਪਦੇ ਉੱਪਰ ਵਿਸ਼ਵਾਸ ਕਰਦੇ, ਨਿਸ਼ਚਾ ਕਰਦੇ, ਆਪ ਨੂੰ ਪਿਆਰ ਕਰਦੇ ਆ, ਉਹਨਾਂ ਸਭ ਤੇ ਰਹਿਮ ਕਰਨ, ਦਇਆ ਕਰਨੀ ਪ੍ਰਭੂ ਜੀ, ਉਹਨਾਂ ਦੇ ਸਭ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਪ੍ਰਭੂ ਯਿਸੂ ਜੀ, ਉਹਨਾਂ ਦੀ ਸਭ ਪਰੇਸ਼ਾਨੀਆਂ ਨੂੰ ਦੂਰ ਕਰਨਾ ਪ੍ਰਭੂ ਯਿਸੂ ਜੀ, ਘਰਾਂ ਵਿੱਚ ਸ਼ਾਂਤੀ ਦੇਣਾ ਪ੍ਰਭੂ ਯਿਸੂ ਜੀ। ਥੈਂਕ ਯੂ ਪ੍ਰਭੂ ਜੀ, ਅਸੀਂ ਆਪਦਾ ਬਾਰ-ਬਾਰ ਦਿਲੋਂ ਧੰਨਵਾਦ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਯਿਸੂ, ਥੈਂਕ ਯੂ ਜੀਸਸ। ਤੁਸੀਂ ਪ੍ਰਭੂ, ਤੁਸੀਂ ਪਰਮੇਸ਼ਰ ਹੋ, ਤੁਸੀਂ ਆਦਿ ਅੰਤ ਹੋ, ਤੁਸੀਂ ਪਹਿਲੇ ਤੱਕ ਅਖੀਰ ਹੋ, ਤੁਸੀਂ ਆਉਣੇ ਵਾਲੇ ਹੋ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਤੁਸੀਂ ਜੀਵਨ ਦੀ ਰੋਟੀ ਹੋ, ਸਵਰਗ ਦੀ ਰੋਟੀ ਹੋ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰਭੂ ਯਿਸੂ ਆਦੀ ਮਹਿਮਾ ਤੇ ਵਡਿਆਈ ਕਰਦੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਸੁਣਨਾ ਪ੍ਰਭੂ ਯਿਸੂ, ਸਭ ਤੇ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ, ਸਾਡੇ ਕੰਮ ਕਰ 'ਚ ਬਰਕਤ ਦੇਣਾ, ਘਰਾਂ ਵਿੱਚ ਸ਼ਾਂਤੀ ਦੇਣਾ ਪ੍ਰਭੂ ਯਿਸੂ। ਥੈਂਕ ਯੂ ਪ੍ਰਭੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ, ਥੈਂਕ ਯੂ ਜੀਸਸ। ਤੁਸੀਂ ਸ਼ਾਂਤੀ ਦੇਣ ਵਾਲੇ ਪ੍ਰਭੂ ਯਿਸੂ ਜੀ, ਆਦੇ ਵਚਨ ਸ਼ਾਂਤੀ ਦੇਣ ਵਾਲੇ ਪ੍ਰਭੂ ਯਿਸੂ ਜੀ। ਆਦੇ ਮੂੰਹ 'ਚੋਂ ਨਿਕਲੇ ਹੋਏ ਵਚਨ ਸਾਨੂੰ ਸਾਡੇ ਦਿਲਾਂ ਨੂੰ ਸ਼ਾਂਤੀ ਦਿੰਦੇ ਹਨ, ਹੌਸਲਾ ਦਿੰਦੇ, ਤਸੱਲੀ ਦਿੰਦੇ ਹਨ ਪ੍ਰਭੂ ਯਿਸੂ। ਅਸੀਂ ਆਪਦਾ ਬਾਰ-ਬਾਰ ਦਿਲੋਂ ਧੰਨਵਾਦ ਕਰਦੇ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਜੀਸਸ, ਹਾਲੇਲੂਇਆ। ਥੈਂਕ ਯੂ ਪ੍ਰਭੂ ਜੀ। ਪ੍ਰਭੂ ਦੇ ਪਿੱਤਰ ਚਰਨ 'ਚ ਦੁਆ ਕਰੀਏ, ਬੇਨਤੀਆਂ ਕਰੀਏ। ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਪ੍ਰਭੂ ਜੀ। ਪ੍ਰੇਜ਼ ਦ ਲੋਰਡ ਜੀਸਸ, ਹਾਲੇਲੂਇਆ। ਥੈਂਕ ਯੂ ਪਿਤਾ ਪਰਮੇਸ਼ਰ, ਹੈਵਨਲੀ ਫਾਦਰ, almighty God, you creator of heaven and earth, we worship you. Thank you Lord, almighty God. Thank you. Have mercy on us, Lord Jesus. Thank you Jesus. We believe you, trust in Lord Jesus. You are Savior of the whole world, Lord Jesus. Thank you Jesus. Thank you for your holy blood, Lord Jesus. Thank you Jesus. You have forgiven our sins and gave us a new life, Lord Jesus. Thank you Jesus. Thank you for your Holy Spirit, Lord Jesus. Thank you ਧੰਨਵਾਦ ਯਿਸੂ। ਥੈਂਕ ਯੂ ਪਿਤਾ ਪਰਮੇਸ਼ਰ। ਪੂਰੀ ਕੁਦਰਤ ਜ਼ਮੀਨ ਦੇ ਅਸਮਾਨ ਦੇ ਪੈਦਾ ਕਰਨ ਲਈ ਸਰਵ ਸ਼ਕਤੀਮਾਨ ਸਾਡੇ ਮੁਕਤੀਦਾਤਾ ਯਿਸੂ ਮਸੀਹ, ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਅੱਜ ਦੇ ਵਕਤ ਦੇ ਸਮੇਂ ਲਈ, ਅੱਜ ਦੇ ਦਿਨ ਲਈ ਧੰਨਵਾਦ ਕਰਦੇ ਯਿਸੂ ਜੀ। ਤੁਸੀਂ ਅੱਜ ਦਾ ਦਿਨ, ਅੱਜ ਦਾ ਸਮਾਂ ਤਾਂ ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਯਿਸੂ ਨੂੰ ਅਸੀਂ ਬਾਰ-ਬਾਰ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਯਿਸੂ। ਤੁਸੀਂ ਸਾਨੂੰ ਹਰ ਬਿਮਾਰੀ ਤੋਂ ਬਚਾ ਕੇ, ਹਰ ਸ਼ੈਤਾਨੀ ਤਾਕਤ ਤੋਂ ਬਚਾ ਕੇ ਰੱਖਿਆ ਯਿਸੂ ਜੀ। ਅਸੀਂ ਆਪ ਦਾ ਦਿਲੋਂ ਧੰਨਵਾਦ ਕਰਦੇ ਹਾਂ ਯਿਸੂ। ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਿਹਾ, ਸੁਣ ਰਿਹਾ, ਆਂਦਾ ਕਿ ਦੁਆਵਾਂ ਕਰਦੇ ਹਾਂ, ਬੇਨਤੀ ਕਰਦੇ ਯਿਸੂ, ਸਾਡੇ ਸਭ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਯਿਸੂ ਜੀ। ਥੈਂਕ ਯੂ ਜੀ। ਸਾਡੇ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਸਾਡੀ ਗਵਾਹੀ ਕਰਨੀ ਯਿਸੂ ਜੀ। ਥੈਂਕ ਯੂ ਜੀ, ਹਾਲੇਲੂਇਆ। ਸਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਯਿਸੂ, ਸਾਡੇ ਵਿਸ਼ਵਾਸ ਨੂੰ ਵਧਾਓ ਪ੍ਰਭੂ ਯਿਸੂ ਨਾਲ, ਕਿ ਅਸੀਂ ਤੇਰੇ ਵਚਨਾਂ ਦੀ, ਤੇਰੇ ਹੁਕਮਾਂ ਦੀ ਪਾਲਣਾ ਕਰ ਸਕੀਏ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਤੇਰਾ ਨਾਮ ਪਵਿੱਤਰ ਸ਼ੁੱਧ ਹੈ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਪ੍ਰਭੂ ਯਿਸੂ ਜੀ। ਆਦੇ ਵਚਨ ਸੱਚੇ ਪਵਿੱਤਰ ਧੰਨ ਪ੍ਰਭੂ ਯਿਸੂ ਜੀ। ਆਦੇ ਵਚਨ ਗੂੰਗੇ ਤੇ ਬੋਲਿਆਂ ਨੂੰ ਬੋਲਣ ਦੀ ਸ਼ਕਤੀ, ਸੁਣਨ ਦੀ ਸ਼ਕਤੀ ਦਿੰਦੇ ਪ੍ਰਭੂ ਯਿਸੂ ਜੀ। ਹਾਲੇਲੂਇਆ ਯਿਸੂ ਨਾਲ। ਥੈਂਕ ਯੂ ਜੀ। ਆਦੇ ਇੱਕ ਵਚਨ
ਦੇ ਨਾਲ ਮੁਰਦੇ ਕਬਰਾਂ ਚੋਂ ਬਾਹਰ ਆ ਜਾਂਦਾ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਅਸੀਂ ਵਿਸ਼ਵਾਸ ਕਰਦੇ ਨੇ, ਇੱਛਾ ਕਰਦੇ ਹਾਂ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ ਹੈ, ਤੰਦਰੁਸਤੀ ਮਿਲਦੀ ਆ, ਚੰਗਾਈ ਮਿਲਦੀ ਹੈ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਪ੍ਰਭੂ ਯਿਸੂ ਤੁਸੀਂ ਕਹਾ ਮੈਂ ਸੰਸਾਰ ਦੀ ਜੋਤੀ ਹਾਂ, ਜੋ ਮੇਰੇ ਪਿੱਛੇ ਆਵੇਗਾ ਉਹ ਹਨੇਰ ਵਿੱਚ ਨਹੀਂ ਚੱਲੇਗਾ ਸਗੋਂ ਜੀਵਨ ਦੀ ਜੋਤੀ ਪ੍ਰਾਪਤ ਕਰੇਗਾ। ਹਾਲੇਲੂਇਆ ਪ੍ਰਭੂ ਯਿਸੂ। ਅਸੀਂ ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਪੜ੍ਹ ਰਹੇ ਸੁਣ ਰਹੇ ਅੱਧਾ ਕਿ ਦੁਆਵਾਂ ਕਰਦੇ ਹਾਂ, ਬੇਨਤੀ ਕਰਦੇ ਹਾਂ, ਅਸੀਂ ਵਿਸ਼ਵਾਸ ਕਰਦੇ ਹਾਂ, ਇੱਛਾ ਕਰਦੇ ਹਾਂ, ਆਪ ਨੂੰ ਪਿਆਰ ਕਰਦੇ ਹਾਂ ਪ੍ਰਭੂ ਯਿਸੂ ਜੀ। ਸਾਡੇ ਸਭ ਰਹਿਮ ਕਰਨ, ਦਇਆ ਕਰਨੀ, ਕਿਰਪਾ ਕਰਨੀ ਆਦੇ ਪਿਤਾ ਨਾ ਸ਼ੁਕਰ ਹੈ ਸਾਨੂੰ ਤੰਦਰੁਸਤੀ ਚੰਗਾ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਪ੍ਰਭੂ ਯਿਸੂ ਵਿਸ਼ਵਾਸ ਕਰਦੇ ਨੇ, ਇੱਛਾ ਕਰਦੇ ਆਪ ਨੂੰ ਪਿਆਰ ਕਰਦੇ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਤੁਸੀਂ ਕਿਹਾ ਇਹ ਮੇਰਾ ਪਰਮੇਸ਼ਰ ਦੇ ਨਵੇਂ ਨੇਮ ਦਾ ਖੂਨ ਹੈ ਜੋ ਬਹੁਤਿਆਂ ਦੇ ਲਈ ਉਹਨਾਂ ਦੇ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਹਾਲੇਲੂਇਆ ਪ੍ਰਭੂ ਯਿਸੂ। ਆਦੇ ਪਿੱਤਰ ਖੂਨ ਦਾ ਧੰਨਵਾਦ ਕਰਦੇ ਪ੍ਰਭੂ ਯਿਸੂ ਜੀ ਨਾਲ ਅਸੀਂ। ਥੈਂਕ ਯੂ ਜੀ, ਥੈਂਕ ਯੂ ਜੀ। ਸਾਡੇ ਗੁਨਾਹ ਨੂੰ, ਪਾਪਾਂ ਨੂੰ, ਅਪਰਾਧਾਂ ਨੂੰ ਮਾਫ ਕਰਕੇ ਨਵੀਂ ਜ਼ਿੰਦਗੀ ਦਿੱਤੀਆਂ, ਨਵਾਂ ਆਤਮਾ, ਨਵਾਂ ਦਿਲ ਦਿੱਤਾ ਹੈ ਪ੍ਰਭੂ ਯਿਸੂ। ਅਸੀਂ ਆਦਾ ਦਿਲੋਂ ਧੰਨਵਾਦ ਕਰਦੇ ਪ੍ਰਭੂ ਯਿਸੂ। ਤੁਸੀਂ ਮਹਾਨ ਔਰ ਸ਼ਕਤੀਸ਼ਾਲੀ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਆਦੇ ਇੱਕ ਵਚਨ ਦੇ ਨਾਲ, ਆਦੇ ਪਿੱਤਰ ਨਾਲ, ਸ਼ੂ ਦੇ ਨਾਲ ਹਰ ਬਿਮਾਰੀ ਤੋਂ ਸ਼ਿਫਾ ਮਿਲਦੀ, ਤੰਦਰੁਸਤੀ ਮਿਲਦੀ ਹੈ, ਚੰਗਾਈ ਮਿਲਦੀ ਹੈ ਪ੍ਰਭੂ ਯਿਸੂ। ਅਸੀਂ ਵਿਸ਼ਵਾਸ ਕਰਦੇ ਹਾਂ, ਚੱਕ ਕਰਦੇ ਹਾਂ ਪ੍ਰਭੂ ਯਿਸੂ। ਆਦੇ ਉੱਪਰ ਵਿਸ਼ਵਾਸ ਕਰਕੇ ਆਦੇ ਪਿੱਤਰ ਜਨ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੇ ਬਿਮਾਰ ਭੈਣ ਭਰਾਵਾਂ ਜੇ ਘਰਾਂ ਵਿੱਚ ਮਾਰਨ ਜਾਂ ਹਸਪੀਟਲ ਬਿਮਾਰ ਪ੍ਰਭੂ ਯਿਸੂ ਜਿਹਨਾਂ ਭੈਣ ਸ਼ੁੱਧ ਬਿਮਾਰੀ, ਆਸਮਾ, ਕੈਂਸਰ, ਸੋ ਬਿਮਾਰੀਆਂ ਜਾਂ ਕਰੋਨਾ ਦੇ ਨਾਲ ਬਿਮਾਰ ਪ੍ਰਭੂ ਯਿਸੂ ਉਹਨਾਂ ਸਭ ਤਰ੍ਹਾਂ ਕੋ ਦਇਆ ਕਰੋ, ਕਿਰਪਾ ਕਰੋ ਪ੍ਰਭੂ ਯਿਸੂ। ਉਹਨਾਂ ਸਭ ਭੈਣ ਭਰਾਵਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਤੰਦਰੁਸਤੀ ਚੰਗਾਈ ਬਖਸ਼ੋ ਪ੍ਰਭੂ ਯਿਸੂ। ਯਿਸੂ ਨਾਮ ਸੀ। ਥੈਂਕ ਯੂ ਜੀ, ਥੈਂਕ ਯੂ ਜੀ। ਅਸੀਂ ਦੁਆ ਕਰਦੇ ਹਾਂ ਆਪਣੇ ਭਰਾ ਪਾਸਟਰ ਹਰਬੰਸ ਪ੍ਰਭੂ ਯਿਸੂ ਜੀ, ਜੋ ਵੀ ਸਰੀਰ ਚ ਕਮਜ਼ੋਰੀ ਆ ਪ੍ਰਭੂ ਯਿਸੂ ਤੁਸੀਂ ਜਾਣਦੇ ਹੋ, ਉਹ ਆਦਾ ਦਾਸ ਆਦਾ ਪੁੱਤਰ ਸੇਵਾਦਾਰ ਆ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਆਦੇ ਪਤਾ ਨਾ ਸ਼ੂ ਕੇ ਉਹਨੂੰ ਤੰਦਰੁਸਤੀ ਚੰਗਾਈ ਦੋ ਪ੍ਰਭੂ ਯਿਸੂ। ਕਿ ਨਾਮ ਦੀ ਗਵਾਹੀ ਦੇਵੇ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਬੜਾਈ ਕਰੇ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਆਪ ਯਿਸੂ ਨਾਸੀ ਅਸੀਂ ਨਰਸਾਂ ਲਈ, ਡਾਕਟਰਾਂ ਲਈ, ਹਸਪੀਟਲ 'ਚ ਕੰਮ ਕਰਨ ਵਾਲੇ ਭੈਣਾਂ ਦੀ ਦੁਆ ਕਰਦੇ ਹਾਂ ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਦੇ ਹਨ, ਉਹਨਾਂ ਖਾਣ ਨੂੰ ਭੋਜਨ ਦਿੰਦੇ ਹਨ ਪ੍ਰਭੂ ਯਿਸੂ, ਜਿਨ੍ਹਾਂ ਦੀ ਸਫਾਈ ਕਰਦੇ ਹਨ ਪ੍ਰਭੂ ਯਿਸੂ। ਪ੍ਰਭੂ ਯਿਸੂ ਉਹਨਾਂ ਸਭ ਤੇ ਰਹਿਮ ਕਰੋ, ਦਇਆ ਕਰੋ, ਹਰ ਬਿਮਾਰੀ ਤੋਂ ਬਚਾ ਕੇ ਰੱਖੋ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਅਸੀਂ ਦੁਆ ਕਰਦੇ ਹਾਂ ਗਰੀਬ ਲੋੜਵੰਦ ਭੈਣ ਭਰਾਵਾਂ ਯਿਸੂ ਜੀ, ਉਹਨਾਂ ਜ਼ਰੂਰਤਾਂ ਲੋੜਾਂ ਨੂੰ ਪੂਰਾ ਕਰਾਓ ਪ੍ਰਭੂ ਯਿਸੂ ਨਾ ਸੀ, ਉਹਨਾਂ ਦੀ ਮਦਦ ਕਰਾਓ, ਸਹਾਇਤਾ ਕਰਾਓ ਪ੍ਰਭੂ ਯਿਸੂ ਜੀ। ਜੇ ਸਾਡੇ ਭੈਣ ਭਰਾ ਗਰੀਬਾਂ ਦੀ ਮਦਦ ਕਰਦੇ ਹਨ, ਉਹਨਾਂ ਦੇ ਕੰਮਾਂ ਕਾਰਾਂ 'ਚ ਬਰਕਤ ਦਿਓ, ਉਹਨਾਂ ਘਰ ਵਿੱਚ ਸ਼ਾਂਤੀ ਦਿਓ ਪ੍ਰਭੂ ਯਿਸੂ। ਉਹਨਾਂ ਬੱਚਿਆਂ ਦੇ ਰਹਿਮ ਕਰੋ, ਦਇਆ ਕਰੋ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਅਸੀਂ ਦੁਆ ਕਰਦੇ ਹਾਂ ਵਿਧਵਾ ਭੈਣਾਂ ਜਿੱਤੀ ਬੱਚਿਆਂ ਲਈ ਯਿਸੂ, ਉਹਨਾਂ ਦੇ ਸਾਥ ਉਹਨਾਂ ਦੀ ਮਦਦ ਕਰਾਉਣੀ, ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨਾ, ਉਹਨਾਂ ਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖਣਾ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਪ੍ਰਭੂ ਯਿਸੂ ਅਸੀਂ ਵਿਸ਼ਵਾਸ ਕਰਦੇ ਕਿ ਦੁਆਵਾਂ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੀਆਂ ਭੈਣਾਂ ਲਈ ਜਿਨ੍ਹਾਂ ਦੇ ਕੋਲ ਲੰਮੇ ਸਮੇਂ ਤੋਂ ਬੱਚਿਆਂ ਦੀ ਔਲਾਦ ਨਹੀਂ ਪ੍ਰਭੂ ਯਿਸੂ ਜੀ। ਪ੍ਰਭੂ ਯਿਸੂ ਨਾਮ ਸੀ, ਉਹਨਾਂ ਭੈਣਾਂ ਦੀ ਦੁਆ ਸੁਣੋ, ਪ੍ਰਾਰਥਨਾ ਸੁਣੋ, ਉਹਨਾਂ ਨੂੰ ਬੱਚਿਆਂ ਦਾ ਵਰਦਾਨ ਦਿਓ ਪ੍ਰਭੂ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਧੰਨਵਾਦ ਧੰਨਵਾਦ ਪ੍ਰਭੂ ਯਿਸੂ। ਇਹ ਮਾਂ ਮਰੀਮ, ਸੰਤ ਮਾਂ ਟਰੀਜ਼ਾ, ਸੰਤ ਯੂਸੁਫ, ਸਾਰੇ ਸੰਤ ਦੇ ਫਰਿਸ਼ਤੇ ਹੋ, ਪਲੀਜ਼ ਅਸੀਂ ਆਦੇ ਅੱਗੇ ਬੇਨਤੀਆਂ ਕਰਦੇ ਹਾਂ ਇਹਨਾਂ ਭੈਣਾਂ ਦੇ ਲਈ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਪ੍ਰਭੂ ਯਿਸੂ ਨਾਮ ਸੀ ਇਹਨਾਂ ਭੈਣਾਂ ਨੂੰ ਬੱਚਿਆਂ ਦਾ ਵਰਦਾਨ ਦੇਵੇ। ਹਾਲੇਲੂਇਆ, ਹਾਲੇਲੂਇਆ, ਯਿਸੂ ਨਾਮ ਸੀ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪ੍ਰਭੂ ਯਿਸੂ, ਥੈਂਕ ਯੂ ਜੀਸਸ, ਹਾਲੇਲੂਇਆ। ਪ੍ਰਭੂ ਯਿਸੂ ਅਸੀਂ ਦੁਆ ਕਰਦੇ ਹਾਂ ਉਹਨਾਂ ਸਭ ਭੈਣ ਭਰਾਵਾਂ ਲਈ ਜਿਨ੍ਹਾਂ ਨੇ ਪ੍ਰਾਰਥਨਾ ਕਰਨ ਲਈ ਆਖਿਆ, ਉਹਨਾਂ ਦਾ ਨਾਮ ਤੁਸੀਂ ਚਾਹੁੰਦੇ ਪ੍ਰਭੂ ਯਿਸੂ ਨਾਮ ਸੀ। ਜੋ ਵੀ ਉਹਨਾਂ ਦੇ ਦੁੱਖ ਤਕਲੀਫਾਂ, ਬਿਮਾਰੀਆਂ ਹਨ, ਕਮਜ਼ੋਰੀਆਂ ਹਨ, ਪਰੇਸ਼ਾਨੀਆਂ ਹਨ, ਪ੍ਰਭੂ ਯਿਸੂ ਨਾਮ ਸੀ ਉਹਨਾਂ ਦੀ ਪਰੇਸ਼ਾਨੀਆਂ ਨੂੰ ਦੂਰ ਕਰੋ, ਉਹਨਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰੋ, ਉਹਨਾਂ ਦੇ ਘਰ ਵਿੱਚ ਸ਼ਾਂਤੀ ਦਿਓ, ਉਹਨਾਂ ਕੰਮਾਂ ਕਾਰਾਂ 'ਚ ਬਰਕਤ ਦਿਓ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਜੇ ਸਾਡੇ ਭੈਣ ਭਰਾ ਇਸ ਵਕਤ ਆਪਦਾ ਵਚਨ ਸੁਣਦੇ ਪ੍ਰਭੂ ਯਿਸੂ, ਉਹਨਾਂ ਦੇ ਸਰੀਰ 'ਚ ਕੋਈ ਵੀ ਦੁੱਖ ਤਕਲੀਫ, ਬਿਮਾਰੀ, ਕਮਜ਼ੋਰੀ ਯਿਸੂ ਜੀ ਆਪਦੀ ਸ਼ਕਤੀ ਨਾਲ ਆਪਦੇ ਵਚਨ ਸੁਣਦੇ ਸਾਰ ਉਹਨਾਂ ਦੀ ਕਮਜ਼ੋਰੀਆਂ ਨੂੰ, ਉਹਨਾਂ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਯਿਸੂ ਨਾਮ ਸੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਮ ਸੀ ਦੁਆ ਕਰਦੇ ਹਾਂ ਸਕੂਲ ਦੇ ਛੋਟੇ ਬੱਚਿਆਂ ਲਈ ਯਿਸੂ ਨਾਮ ਸੀ, ਸਕੂਲ ਦੇ ਟੀਚਰਾਂ ਲਈ ਦੁਆ ਕਰਦੇ ਹਾਂ ਇਹ ਜੋ ਗੰਭੀਰ ਬਿਮਾਰੀਆਂ ਨੇ, ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾ ਕੇ ਰੱਖਣਾ ਯਿਸੂ ਜੀ। ਸਕੂਲ ਦੇ ਬੱਚਿਆਂ ਲਈ ਬੇਨਤੀਆਂ ਕਰਦੇ ਹਾਂ ਉਹਨਾਂ ਦੇ ਪੜ੍ਹਾਈ ਲਿਖਾਈ 'ਚ ਮਦਦ ਕਰਨੀ, ਆਪਦੇ ਦੂਤਾਂ ਰਾਹੀਂ ਉਹਨਾਂ ਦੀ ਰਖਵਾਲੀ ਕਰਨੀ ਯਿਸੂ ਨਾਮ ਸੀ। ਹਰ ਬਿਮਾਰੀ ਤੋਂ ਬੱਚਿਆਂ ਨੂੰ ਬਚਾ ਕੇ ਰੱਖਣਾ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਹਾਲੇ ਯਿਸੂ ਨਾਮ ਸੀ ਦੁਆ ਕਰਦੇ ਹਾਂ ਸਾਡੇ ਨੌਜਵਾਨ ਬੱਚੇ ਜੋ ਕਰਦੇ ਨਸ਼ਾ ਕਰਦੇ ਯਿਸੂ ਨਾਮ ਸੀ ਉਹਨਾਂ ਬੁਰੀਆਂ ਆਦਤਾਂ ਤੋਂ ਬਚਾ ਕੇ ਰੱਖੋ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਹਾਲੇਲੂਇਆ। ਉਹਨਾਂ ਨੂੰ ਬੱਚਿਆਂ ਨੂੰ ਚੰਗੇ ਸੋਚ ਵਿਚਾਰ ਦਿਓ ਯਿਸੂ, ਆਪਦੇ ਪੁੱਤਰ ਘਰ ਵਿੱਚ ਲੈ ਕੇ ਆਓ, ਪੁੱਤਰ ਆਤਮਾ ਨੂੰ ਦਿਖਾਈ ਕਰੋ। ਥੈਂਕ ਯੂ ਜੀ, ਥੈਂਕ ਯੂ ਜੀ, ਉਹਨਾਂ ਨੂੰ ਸ਼ੈਤਾਨੀ ਤਾਕਤਾਂ ਤੋਂ ਬਚਾ ਕੇ ਰੱਖੋ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਯਿਸੂ ਨਾਮ ਸੀ ਅਸੀਂ ਦੁਆ ਕਰਦੇ ਹਾਂ, ਬੇਨਤੀ ਕਰਦੇ ਹਾਂ ਆਪਣੇ ਬਜ਼ੁਰਗਾਂ ਲਈ, ਆਪਣੇ ਭੈਣ ਭਰਾਵਾਂ ਲਈ ਜਿਹੜੀਆਂ ਦੀਆਂ ਰੂਹਾਂ ਆਪਦੇ ਕੋਲ ਪਹੁੰਚੀਆਂ ਯਿਸੂ ਜੀ। ਪਲੀਜ਼ ਉਹਨਾਂ ਦੀਆਂ ਰੂਹਾਂ ਨੂੰ ਉਹਨਾਂ ਦੇ ਗੁਨਾਹ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਮਾਫ ਕਰਨਾ, ਉਹਨਾਂ ਨੂੰ ਸਵਰਗੀ ਸ਼ਾਂਤੀ ਦੇਣੀ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਹਾਲੇਲੂਇਆ। ਧੰਨਵਾਦ ਯਿਸੂ, ਧੰਨਵਾਦ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਹਾਲੇਲੂਇਆ। ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਯਿਸੂ ਜੀ। ਥੈਂਕ ਯੂ ਜੀ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਤੁਸੀਂ ਸਵਰਗ ਦੇ ਪਿਤਾ ਸੱਜੇ ਪਾਸੇ ਬੈਠੇ ਹੋ, ਸਭ ਦੀ ਦੁਆ ਸੁਣਦੇ, ਸਾਡੀ ਦੁਆ ਸੁਣਨਾ ਕਬੂਲ ਕਰਨਾ, ਆਪਦੇ ਪਿਤਾ ਤੇ ਸ਼ੁੱਧ ਨਾਮ ਤੇ ਵਿਸ਼ਵਾਸ ਕਰ ਮੰਗਦੇ ਹਾਂ, ਆਮੀਨ, ਹਾਲੇਲੂਇਆ। ਧੰਨਵਾਦ ਯਿਸੂ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਧੰਨਵਾਦ ਯਿਸੂ, ਥੈਂਕ ਯੂ ਜੀਸਸ, थैंक यू जीसस, थैंक यू जीसस। प्रभु यीशु मसीह सिखाई प्रार्थना, ऐ साडे बाप जो तू आसमान ते है,
ਤੇਰਾ ਨਾਮ ਪਾਕ ਮੰਨਿਆ ਜਾਵੇ ਤੇ ਰਾਜ ਜਾਵੇ। ਤੇਰੀ ਮਰਜ਼ੀ ਜਿਹੜੀ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਪੂਰੀ ਹੋਵੇ। ਸਾਡੇ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਮਾਫ ਕਰਦੇ ਹਾਂ। ਸਾਨੂੰ ਜ਼ਮੈਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਕਿਉਂਕਿ ਇਹ ਬਾਦਸ਼ਾਹ ਕੁਦਰਤ ਤੇ ਜਲਾ ਸਕਦਾ ਤਾਂ ਹਮੇਸ਼ਾ ਆਪਦੇ ਹਨ। ਆਮੀਨ। ਹਾਲੇਲੂਇਆ। ਧੰਨਵਾਦ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਮਾਂ ਮਰੀਅਮ, ਪ੍ਰਭੂ ਯਿਸੂ ਦੀ ਮਾਂ, ਸਾਡੀ ਸਭ ਦੀ ਮਾਂ, ਸੰਤ ਮਾਂ ਟਰੀਜ਼ਾ, ਸੰਤ ਯੂਸੁਫ, ਸੰਤ ਮਾਈਕਲ, ਸੰਤ ਜਬਰਾਇਲ, ਸੰਤ ਫਾਇਲ, ਸਾਰੇ ਸੰਤ ਅਤੇ ਫਰਿਸ਼ਤਿਆਂ ਨੂੰ ਅਸੀਂ ਸਿਫਾਰਿਸ਼ ਕਰਦੇ ਹਾਂ, ਬੇਨਤੀਆਂ ਕਰਦੇ ਹਾਂ ਕਿ ਇਹ ਸਭ ਸਵਰਗਾਂ ਵਿੱਚ ਹਨ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਦੇ ਅੱਗੇ ਦੁਆ ਕਰੋ, ਪ੍ਰਾਰਥਨਾ ਕਰੋ ਉਹਨਾਂ ਭੈਣ ਭਰਾਵਾਂ ਲਈ ਜਿਹੜੇ ਸਾਡੇ ਭੈਣ ਭਰਾ ਘਰਾਂ ਵਿੱਚ ਬਿਮਾਰ ਹਨ ਜਾਂ ਹੌਸਪੀਟਲ 'ਚ ਬਿਮਾਰ ਹਨ। ਪਲੀਜ਼ ਪ੍ਰਭੂ ਯਿਸੂ ਉਹਨਾਂ ਸਭ ਭੈਣ ਭਰਾਵਾਂ ਦੀ ਦੁਆ ਸੁਣੇ, ਪ੍ਰਾਰਥਨਾ ਸੁਣੇ, ਉਹਨਾਂ ਨੂੰ ਤੰਦਰੁਸਤੀ ਚੰਗਾਈ ਦੇਵੇ। ਹਾਲੇਲੂਇਆ। ਧੰਨਵਾਦ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਹਾਲੇਲੂਇਆ। ਸਲਾਮ ਹੈ ਮਰੀਮ, ਫਜਨਾ ਭਰੀ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧੰਨ ਹੈ, ਧੰਨ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤਾਂ ਸਾਡੀ ਮੌਤ ਦੇ ਵੇਲੇ। ਆਮੀਨ। ਬਾਪ ਬੇਟਾ ਤੇ ਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੇ ਹਮੇਸ਼ਾ ਹੋਵੇਗੀ। ਆਮੀਨ। ਐ ਮੇਰੇ ਨੇਤ ਮੇਵਾ ਯਿਸੂ, ਸਾਡੇ ਗੁਨਾਹ ਸਾਨੂੰ ਮਾਫ ਕਰ, ਨਰਕ ਅੱਗ ਤੋਂ ਸਾਨੂੰ ਬਚਾ, ਸਭ ਲੋਕਾਂ ਨੂੰ ਸੁਰਗਲ ਖਿੱਚ ਲੈ, ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ। ਆਮੀਨ। ਹਾਲੇਲੂਇਆ। ਧੰਨਵਾਦ ਯਿਸੂ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਧੰਨਵਾਦ ਯਿਸੂ। ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਦਇਆ ਤੇ ਸ਼ਾਂਤੀ, ਪਰਮੇਸ਼ਰ ਦਾ ਪਿਆਰ, ਪਿਤਰ ਆਤਮਾ ਦੀ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ। ਆਮੀਨ। God bless you. ਬਾਪ ਬੇਟਾ ਤੇ ਰੂਪਾ ਨਾਮ ਤੇ। ਆਮੀਨ। In the name of Father, Son and the Holy Spirit. Amen.